ਅੱਗੇ ਵੀ ਬਹੁਤ ਵੱਡੇ ਸਵਾਲ ਖੜੇ ਹੋ ਗਏ ਕਿ ਤੁਹਾਡਾ ਸਰਮਾਇਆ ਹੈ ਤਾਂ ਉਸ ਸਰਮਾਏ ਦੇ ਵਿੱਚ, ਉਸ ਸਕੂਲ ਦੇ ਵਿੱਚ ਕਿਹੋ ਕਿਹੋ ਜਿਹੇ ਵਿਦਿਆਰਥੀ ਦਾਖਲਾ ਲੈ ਰਹੇ ਆ। ਜੇ ਸਕੂਲ ਦੇ ਵਿੱਚ ਫਿਰ ਇਹੋ ਜਿਹੇ ਵਿਦਿਆਰਥੀ ਆ ਜਾਣਗੇ ਤੇ ਸਕੂਲ ਸਕੂਲ ਦਾ ਫਰਕ ਮਿਟ ਜਾਂਦਾ ਸਰ, ਫਰਕ ਮਿਟ ਜਾਂਦਾ। ਖੈਰ ਗੱਲ ਕੀ ਹੋਈ ਹੈ ਕਿ ਇਹ ਬੰਦਾ ਜਿਸ ਨੂੰ ਫੜਿਆ, ਔਰ ਫੜਿਆ ਵੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ, ਪੱਖ ਆਪਾਂ ਦੋਨੇ ਹੀ ਰੱਖਾਂਗੇ ਜੋ ਉੱਥੋਂ ਨਿਕਲ ਕੇ ਆ ਰਹੇ ਆ, ਕਿਉਂਕਿ ਸਾਡਾ ਫਰਜ਼ ਹੈ ਦੋਨੇ ਪੱਖ ਰੱਖੇ ਜਾਣ। ਅੱਛਾ, ਇਹਦਾ ਨਾਮ ਹੈ ਨਵੀਨ ਸੰਧੂ, ਪਿੰਡ ਇਹਦਾ ਹੈਗਾ ਮੇਰੇ ਖਿਆਲ ਦੇ ਨਾਲ ਕਰਨਾਲ ਜ਼ਿਲ੍ਹੇ ਦੇ ਵਿੱਚ ਦੱਸਦੇ ਨੇ। ਮੈਨੂੰ ਹਾਲ ਦੀ ਘੜੀ ਕਹਿ ਲਓ ਕਿ ਪੱਕਾ ਪਤਾ ਨਹੀਂ ਲੱਗਿਆ ਪਿੰਡ ਦਾ, ਪਰ ਦੱਸਦੇ ਕਿ ਹਰਿਆਣੇ ਦਾ ਨਵੀਨ ਸੰਧੂ ਹੈ। ਤੇ ਉਸ ਪਿੰਡ ਦੇ ਵਿੱਚੋਂ ਮੈਂ ਪਤਾ ਕੀਤਾ ਥੋੜਾ ਜਿਹਾ, ਕਹਿੰਦੇ ਆ ਕਿ ਕਾਫੀ ਸੰਧੂਆਂ ਦੇ ਘਰ ਹੈਗੇ ਆ। ਮੈਂ ਦੇਖ ਰਿਹਾ ਸੀਗਾ ਇੱਕ ਦੋ ਪੋਸਟਾਂ, ਤੇ ਉਹਦੇ ਵਿੱਚ ਪਤਾ ਲੱਗਾ ਵਾ ਕਿ ਇਸ ਪਿੰਡ ਦੇ ਵਿੱਚ ਕਾਫੀ ਜ਼ਿਆਦਾ ਮਤਲਬ ਕਿ ਸੰਧੂਆਂ ਦੇ ਘਰ ਹੈਗੇ ਆ। ਸੰਧੂ ਮਤਲਬ ਅੱਜ ਤੋਂ ਕਹਿ ਲਓ ਕਿ 7 ਸਦੀਆਂ ਪਹਿਲਾਂ ਦੱਸਦੇ ਆ, ਜ਼ਿਆਦਾ ਇੱਧਰ ਸਰਿਆਲੀ ਵਾਲੀ ਸਾਈਡ ਇੱਥੋਂ ਉੱਠ ਕੇ ਗਏ ਸਨ। ਉਹਦਾ ਕਾਰਨ ਇਹ ਆ ਕਿ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਆ ਕਾਫੀ ਧਰਮਾਂ ਦੇ ਵਿੱਚ ਵੀ ਪਰਿਵਰਤਨ ਆਇਆ, ਤੇ ਸਿੱਖ ਧਰਮ ਦੇ ਨਾਲ ਨਾਲ ਫਿਰ ਬਹੁਤ ਸਾਰੇ ਜਿਵੇਂ ਆਪਾਂ ਦੇਖਦੇ ਹਾਂ ਕਿ ਜਾਟ ਜਿਹੜੇ ਆ ਉਹ ਹਿੰਦੂ ਧਰਮ ਨੂੰ ਵੀ ਫੋਲੋ ਕਰਦੇ, ਪਰ ਕਾਸਟ ਕਿਉਂਕਿ ਹਰਿਆਣਾ ਪੰਜਾਬ ਇੱਕ ਹੀ ਸਨ 66 ਤੱਕ, ਤਾਂ ਉਹ ਕਾਸਟਾਂ ਜਿਹੜੀਆਂ ਉੱਧਰ ਵੀ ਨੇ। ਤਾਂ ਇਸ ਤਰ੍ਹਾਂ ਕਹਿੰਦੇ ਕਿ ਸੰਧੂਆਂ ਦੇ ਘਰ ਉੱਤੇ, ਤੇ ਇਹਦਾ ਨਾਮ ਨਵੀਨ ਕੁਮਾਰ ਸੰਧੂ ਹੈ। ਜਿਹੜੀ ਗੱਲ ਆਪਾਂ ਕਹੀਏ ਕਿ ਇਸ ਟਾਈਮ ਸਾਰਿਆਂ ਦੇ ਸਾਹਮਣੇ ਆ ਰਹੀ ਹੈ, ਇਹਦਾ ਪਿੰਡ ਹੈ ਗੰਗ ਸੇਨਾ, ਮਤਲਬ ਕਿ ਉੱਥੇ ਕਾਫੀ ਸੰਧੂਆਂ ਦੇ ਘਰ ਆ। ਸੋ ਇਹ ਚੀਜ਼ ਕਿਤੇ ਕਹਿ ਲਓ ਕਿ ਤੁਹਾਨੂੰ ਦੁਬਿਧਾ ਚ ਨਾ ਪਾ ਦੇਵੇ, ਮੈਂ ਤਾਂ ਦੱਸਿਆ ਥੋੜਾ ਜਿਹਾ ਇਤਿਹਾਸਿਕ ਪਰਪੇਖ ਕਿ ਦੱਸਦੇ ਆ ਕਿ 700 ਸਾਲ ਪਹਿਲਾਂ ਕਾਫੀ ਸੰਧੂ ਜਿਹੜੇ ਆ ਉਹ ਕਿਸ ਪਿੰਡ ਦੇ ਵਿੱਚ ਵਸੇ ਸਨ। ਪਰ ਮੇਨ ਤੌਰ ਜਿਵੇਂ ਮੈਂ ਕਿਹਾ ਕਿ ਹੈ ਜਾਤੀ, ਜੱਟ ਹੈ ਤਾਂ ਉਧਰ ਜਾਟ ਬਣ ਗਏ, ਹਿੰਦੂਇਜ਼ਮ ਨੂੰ ਫੋਲੋ ਕਰਨ ਲੱਗ ਪਏ, ਤਾਂ ਇੱਧਰਲੇ ਜੱਟ ਜਿਹੜੇ ਆ ਉਹ ਸਿੱਖੀਜ਼ਮ ਦੇ ਵਿੱਚ ਆ ਗਏ, ਉਹ ਬਣ ਗਏ ਜੱਟ। ਸੋ ਇਹ ਮਾੜਾ ਜਿਹਾ ਥੋੜਾ ਤੁਸੀਂ ਡਿਫਰੈਂਸ਼ੀਏਟ ਕਰ ਲਿਓ ਇਸ ਚੀਜ਼ ਨੂੰ। ਤਾਂ ਉਸ ਪਿੰਡ ਦਾ ਇਹ ਗੰਗ ਸੇਨਾ ਦਾ ਸੀ, ਜਿਸ ਪਿੰਡ ਨੇ ਬਹੁਤ ਜ਼ਿਆਦਾ ਕਹਿ ਲਓ ਕਿ ਸਹਿਯੋਗ ਕੀਤਾ ਵਾ ਕਿਸਾਨ ਸੰਘਰਸ਼। ਅੱਛਾ, ਹੁਣ ਇਹਦੇ ਤੇ ਜਿਹੜਾ ਦੋਸ਼ ਇਹ ਲੱਗਾ ਕਿ ਮੁਰਗਿਆਂ ਵਾਲਾ ਕੋਈ ਰਿਕਸ਼ਾ ਜਾ ਰਿਹਾ ਸੀਗਾ, 2 ਦੇ ਤੇ ਕਿਰਤੀ ਜਾ ਰਹੇ ਸਨ, ਮਜ਼ਦੂਰ ਜਾ ਰਹੇ ਸਨ, ਤਾਂ ਇਹਨੇ ਮੁਰਗੇ ਦੀ ਮੰਗ ਕੀਤੀ ਕਿ ਮੁਰਗਾ ਦੇ। ਤੇ ਉਹਨੇ ਆਖਿਆ ਕਿ ਵੇਖੋ ਮੈਂ ਤੇ ਗਰੀਬ ਆਦਮੀ ਆ, ਮੈਂ ਮੁਰਗਾ ਕਿੱਥੋਂ ਦੇ ਸਕਦਾ। 2 ਵੀਡੀਓਜ਼ ਆਈਆਂ ਨੇ, ਉਹਨਾਂ ਦੇ ਆਪਾਂ ਵਿਆਪ ਤੇ ਗੱਲ ਕਰਾਂਗੇ। ਇੱਕ ਦੇ ਵਿੱਚ ਉਹ ਪੀੜਤ ਜਿਹਦੀ ਲੱਤ ਤੋੜ ਦਿੱਤੀ ਗਈ ਹੈ, ਲੱਤ ਤੇ ਕਾਫੀ ਵਾਰ ਕੀਤੇ ਗਏ ਨੇ, ਤਾਂ ਉਹ ਕਹਿ ਰਿਹਾ ਵਾ ਕਿ ਦੇਖੋ ਇਹ ਮੇਰੇ ਤੋਂ ਮੁਰਗਾ ਮੰਗਦਾ ਸੀ, ਮੈਨੂੰ ਪਰਚੀ ਦਿਖਾਈ ਕਿ ਸਾਰਾ ਬੁਕਿੰਗ ਦਾ ਮਾਲ ਹੈ, ਮੈਂ ਤੇ ਸਪਲਾਈ ਕਰਨੀ ਹੈ ਜਾ ਕੇ, ਕਿਉਂਕਿ ਮਾਲਕ ਨੇ ਉਹ ਉੱਥੇ ਕੰਮ ਇਸ ਤਰ੍ਹਾਂ ਦਾ ਖੋਲ੍ਹਿਆ ਹੋਏਗਾ ਨਾ ਕਿ ਡਿਲੀਵਰੀ ਕਰਦਾ ਹੋਏਗਾ, ਤੇ ਇੱਕ ਤਰ੍ਹਾਂ ਨਾਲ ਡਿਲੀਵਰੀ ਬੁਆਏ ਸੀ। ਤਾਂ ਕਹਿੰਦੇ ਕਿ ਜਦੋਂ ਅਸੀਂ ਪਰਚੀ ਕੱਢਣ ਲੱਗੇ ਆ ਤੇ ਨਾਲ ਬੀੜੀਆਂ ਨਿਕਲ ਆਈਆਂ, ਤਾਂ ਬਸ ਇਹ ਫਿਰ ਡਾਂਗੀ ਡੈ ਪਿਆ ਕਿ ਤੁਸੀਂ ਬੀੜੀਆਂ ਪੀ। ਤੇ ਇਹਨੂੰ ਫੜਿਆ ਨਿਹੰਗ ਸਿੰਘ ਦੀਆਂ ਕਿ ਜਥੇਬੰਦੀਆਂ ਨੇ, ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਦੇ ਲੱਖਾ ਸਿਧਾਣਾ ਵੀ ਮੌਕੇ ਤੇ ਮੌਜੂਦ ਸੀਗਾ। ਪਰ ਇਤਫਾਕਨ ਕੀ ਹੋਇਆ ਕਿ ਇਹ ਵੀ ਅਮਨ ਸਿੰਘ ਦਾ ਹੀ ਸਾਥੀ ਨਿਕਲ ਆਇਆ, ਅਮਨ ਸਿੰਘ ਦਾ ਹੀ ਸਾਥੀ ਨਿਕਲ ਆਇਆ। ਰੌਲਾ ਬਹੁਤ ਪੈ ਗਿਆ ਉੱਥੇ। ਨਿਹੰਗ ਸਿੰਘ ਕਹਿੰਦੇ ਕਿ ਸਾਡਾ ਭਾਈ ਇਹ ਇਸ ਅਮਨ ਸਿੰਘ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉੱਥੇ ਕਾਫੀ ਤੱਤੇ ਹੋ ਰਹੇ ਸੀਗੇ ਕਿ ਇੱਕ ਇਹਦਾ ਨਿਬੜਿਆ ਨਹੀਂ, ਕੋਰ ਪੈ ਗਿਆ। ਅੱਛਾ, ਬਾਕੀ ਇਹ ਵੀ ਦਾਅਵਾ ਕੀਤਾ ਜਾ ਰਿਹਾ ਸੀਗਾ ਕਿ ਇਹਦੇ ਫੋਨ ਦੇ ਵਿੱਚ ਕੁਛ ਟ੍ਰਾਂਜੈਕਸ਼ਨਾਂ ਨੇ, ਕੁਛ ਹੋਰ ਡਾਕੂਮੈਂਟ ਨੇ। ਇਹਨੇ ਜਿਹੜੀ ਗੱਲ ਕਹੀ ਆ, ਇਹ ਕਹਿੰਦਾ ਕਿ ਦੇਖੋ ਮੈਂ ਵਿਸਾਖੀ ਤੇ ਅੰਮ੍ਰਿਤਪਾਨ ਕੀਤਾ ਸੀਗਾ, ਪਰ ਇਹਦੇ ਕੇਸ ਜਿਹੜੇ ਆ ਉਹ ਛੋਟੇ ਹੀ ਆ। ਉਹ ਕੇਸ ਕਿਉਂ ਨਹੀਂ ਵਧੇ ਵੇਖਣ ਵਾਲੀ ਗੱਲ ਆ। ਔਰ ਦੂਜੀ ਚੀਜ਼ ਇਹ ਆ ਕਿ ਇਹਦੀ ਪ੍ਰੋਫਾਈਲ ਤੇ ਜੇ ਤੁਸੀਂ ਜਾਓਗੇ ਤਾਂ ਫੋਟੋਆਂ ਜਾਂ ਇਹਦਾ ਜੋਸ਼ ਹੈ ਜਿਹੜਾ ਉਹ ਆਮ ਦਿਖਾਈ ਦੇਵੇਗਾ। ਨਵੀਨ ਸੰਧੂ ਦੀ ਆਈਡੀ ਆ, ਜੁਲਾਈ ਦੇ ਵਿੱਚ ਵੀ ਉਹਦੀ ਦਾੜੀ ਤੇ ਕੇਸ ਉਡੇ ਹੀ ਜਾਂਦੇ ਆ, ਪਰ ਹੁਣ 2-3 ਮਹੀਨਿਆਂ ਦੇ ਵਿੱਚ ਗਰੋਥ ਕਿਉਂ ਨਹੀਂ ਹੋਈ ਹੈ ਤੇ ਦੱਸ ਸਕਦੇ ਆ। ਅਮਨ ਸਿੰਘ ਕਹਿੰਦਾ ਹੈ ਕਿ ਇਹ ਬਾਬਾ ਮਾਨ ਸਿੰਘ ਜਿਹੜੇ ਹਜ਼ੂਰ ਸਾਹਿਬ ਗਏ ਨੇ, ਨੰਦੇੜ ਸਾਹਿਬ ਗਏ ਨੇ, ਉਹ ਇਹਨੂੰ ਲੰਗਰਾਂ 'ਚ ਛੱਡਦੇ ਸੀ। 3 ਦਿਨ ਪਹਿਲਾਂ ਮੇਰੇ ਕੋਲ ਆਇਆ, 3 ਦਿਨ ਪਹਿਲਾਂ। ਤੇ ਇਸ ਤਰ੍ਹਾਂ ਇੱਕ ਕਹਿ ਲਓ ਕਿ ਇਹ ਵੀ ਆਪਣੇ ਆਪ ਦੇ ਵਿੱਚ ਬਣ ਗਿਆ ਵਿਵਾਦ। ਹੁਣ ਦੂਜੇ ਪਾਸੇ ਇਹ ਜਿਹੜਾ ਬੰਦਾ ਵਾ ਨਵੀਨ ਸੰਧੂ, ਇਹ ਆਂਦਾ ਵੈਸੇ ਜਦੋਂ ਮਤਲਬ ਸਿੰਘ ਹੀ ਸੱਜ ਗਿਆ ਫਿਰ ਸੰਧੂ ਕਾਹਦਾ ਰਹਿ ਗਿਆ, ਫਿਰ ਤੇ ਜਾਤ ਗੋਤ ਖਤਮ ਹੋ ਜਾਣੀ ਚਾਹੀਦੀ ਆ। ਪਰ ਪਤਾ ਨਹੀਂ ਕਿਉਂ ਆਈਡੀ ਵੀ ਨਵੀਨ ਸੰਧੂ ਦੇ ਨਾਮ ਤੇ ਹੈ ਮੇਰੇ ਖਿਆਲ ਦੇ ਨਾਲ। ਅੱਛਾ, ਹੁਣ
ਇਹ ਕਹਿੰਦਾ ਆ ਕਿ ਉਹ ਬੀੜੀ ਪੀ ਰਿਹਾ ਸੀਗਾ ਤਾਂ ਬੀੜੀ ਪੀਣ ਤੋਂ ਰੋਕਿਆ ਸੀ। ਵੈਸੇ ਮੇਰੇ ਖਿਆਲ ਦੇ ਨਾਲ ਜਿਹੋ ਜਿਹੀ ਘਟਨਾ ਵਾਪਰੀ ਆ, ਕੋਈ ਇਹੋ ਜਿਹਾ ਰਿਸਕ ਕਿਉਂ ਲਵੇਗਾ ਉਸ ਏਰੀਏ ਦੇ ਵਿੱਚ? ਮੈਨੂੰ ਨਹੀਂ ਲੱਗਦਾ। ਜੇ ਕੋਈ ਬੀੜੀ ਪੀਂਦਾ ਵੀ ਆ, ਫਰਜ਼ ਕਰੋ ਬੀੜੀ ਪੀਂਦਾ, ਰਹਿਤ ਮਰਿਆਦਾ ਅਨੁਸਾਰ ਤੁਹਾਨੂੰ ਬਈ ਨਹੀਂ ਉਹ ਚੀਜ਼ ਜਿਹੜੀ ਦੁਬਾਰਾ, ਤਾਂ ਤੁਸੀਂ ਕਿਸੇ ਨੂੰ ਪਿਆਰ ਨਾਲ ਸਮਝਾ ਸਕਦੇ ਹੋ ਕਿ ਭਾਈ ਗੁਰਮੁਖਾ ਜਾ ਪਰੇ ਜਾ, ਚਲੇ ਜਾ, ਸਾਡੇ ਚ ਪਰੇ ਚਲੇ ਜਾ। ਆਹੀ ਹੁੰਦਾ ਨਾ, ਕਹਿ ਦਿੰਦੇ ਨੇ। ਨਿਹੰਗ ਸਿੰਘ ਬਹੁਤ ਵਾਰੀ ਮੈਂ ਬੱਸ ਅੱਡਿਆਂ 'ਚ ਦੇਖਿਆ, ਜੋ ਵੀ ਹੁੰਦਾ ਤੁਹਾਨੂੰ ਕਹਿ ਦਿੰਦੇ ਪਿਆਰਿਆ ਪਰੇ ਚਲੇ ਜਾ, ਬੰਦ ਜਾ ਕਹਿ ਦਿੰਦੇ, ਬੰਦ ਕਰਦੇ। ਬੱਸਾਂ ਦੇ ਵਿੱਚ ਜੇ ਤੁਸੀਂ ਨਾ ਰਾਜਸਥਾਨ ਦੇ ਵਿੱਚ ਜਾਓਗੇ, ਹੁਣ ਤੱਕ ਮੈਨੂੰ ਪਤਾ ਨਹੀਂ, ਕਾਫੀ ਦੇਰ ਪਹਿਲਾਂ ਟਰੈਵਲ ਕਰਦਾ ਹੁੰਦਾ ਸੀ, ਉੱਧਰ ਖੇਡਣ ਖੁੱਡਣ ਜਾਈਦਾ ਸੀ, ਤੇ ਜਿੱਥੇ ਵੀ ਨਿਹੰਗ ਸਿੰਘ ਚੜ ਜਾਂਦੇ ਸੀ ਨਾ ਕਿਸੇ ਬੱਸ ਦੇ ਵਿੱਚ, ਚਾਹੇ ਇੱਕ ਹੀ ਹੋਵੇ ਚਾਹੇ ਦੋ, ਉਦੋਂ ਉੱਥੇ ਬੀੜੀ ਅਲਾਓ ਆ ਬੱਸ ਦੇ ਵਿੱਚ, ਉਸ ਟਾਈਮ ਅਲਾਓ ਸੀ। ਤੇ ਬੀੜੀ ਸਿਗਰਟ ਉਹ ਪੀਂਦੇ ਜਾਂਦੇ ਹੁੰਦੇ ਸੀ, ਉਹ ਕਾ ਵਗੈਰਾ ਜੋ ਵੀ ਉਹ ਗੁੜ ਚੱਕੀ ਫਿਰਦੇ ਹੁੰਦੇ ਸੀ ਨਾਲ। ਤੇ ਉਹਨਾਂ ਨੇ ਉਦੋਂ ਹੀ ਨਾਲ ਦੀ ਨਾਲ ਹੀ ਜਦੇ ਬੀੜੀਆਂ ਸਿੱਟ ਦੇਣੀਆਂ ਕਿ ਨਿਹੰਗ ਸਿੰਘ ਆ ਗਏ। ਮਤਲਬ ਕਿ ਦੇਖੋ, ਮੈਂ ਖੁਦ ਦੇਖਿਆ, ਇਹ ਕਾਫੀ 25-30 ਸਾਲ ਪਿੱਛੇ ਦਾ ਸਮਾਂ ਹੈ ਨਾ ਜਿਹੜਾ, ਉਹਦੀ ਮੈਂ ਗੱਲ ਕਰਦਾ ਪਿਆ। ਤਾਂ ਉਦੋਂ ਉੱਥੇ ਅਲਾਓ ਸੀਗਾ ਪੰਜਾਬ ਦੇ ਵਿੱਚ, ਤੇ ਬੀੜੀ ਸਿਗਰਟ ਜਿੱਦਾਂ ਅਲਾਓ ਨਹੀਂ ਹੈ। ਤਾਂ ਮੇਰੇ ਕਹਿਣ ਦਾ ਮਤਲਬ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਉੱਥੇ ਇਸ ਤਰ੍ਹਾਂ ਇਹ ਰੌਲਾ ਫਿਰ ਅੱਜ ਪੈ ਗਿਆ, ਗਰੀਬ ਬੰਦੇ ਦੀ ਟੰਗ ਟੁੱਟ ਗਈ ਆ। ਫਿਰ ਸੋਸ਼ਲ ਮੀਡੀਆ ਤੇ ਜਾਂ ਕਹਿ ਲਓ ਕਿ ਮੇਨ ਸਟ੍ਰੀਮ ਦੇ ਮੀਡੀਆ ਦੇ ਵਿੱਚ ਇੱਕ ਵਾਰੀ ਫਿਰ ਗੱਲਾਂ ਜਿਹੜੀਆਂ ਉੱਥੇ ਚਲੇ ਗਈਆਂ। ਇਹ ਗੱਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਤਫਾਕਨ ਵਾਪਰ ਗਈ ਆ। ਦੂਜੀ ਚੀਜ਼ ਇੱਕ ਹੋਰ ਹੋ ਗਈ ਰਾਜ ਕਰਨਵੀਰ ਸਿੰਘ ਜੀ, ਇੱਕ ਆਡੀਓ ਵਾਇਰਲ ਹੋਈ ਆ, ਮੈਂ ਉਹਦੇ ਸ਼ਬਦ ਨਹੀਂ ਦੱਸ ਸਕਦਾ ਜੋ ਬੋਲੇ ਗਏ ਆ ਗੁਰੂ ਨਾਨਕ ਦੇਵ ਜੀ ਬਾਰੇ। ਮੈਂ ਤੇ ਕਹਿੰਦਾ ਕਿ ਸਾਡੇ ਕੰਨ ਹੀ ਇਹ ਸ਼ਬਦ ਕਿਉਂ ਸੁਣ ਰਹੇ ਆ, ਸਮਝ ਤੋਂ ਪਰੇ ਦੀ ਗੱਲ। ਇੱਕ ਆਡੀਓ ਵਾਇਰਲ ਹੋਈ ਆ, ਜਿੱਦਾਂ ਕਰਦੇ ਹੁੰਦੇ ਆ, ਬਣੀ ਨਹੀਂ ਇੱਕ ਨਵੀਂ ਐਪ ਬਣੀ ਆ ਕੋਈ, ਮੈਨੂੰ ਤੇ ਨਾ ਝੰਜਟ ਝਮੇਲਿਆਂ ਦਾ ਪਤਾ ਨਹੀਂ, ਕਲੱਬ ਹਾਊਸ, ਉਹਦੇ ਚ ਗਰੁੱਪ ਚੈਟ ਕਰਦੇ। ਹਾਂਜੀ, ਕਲੱਬ ਹਾਊਸ ਚੈਟ। ਉਹ ਕਾਫੀ ਵਾਇਰਲ ਕਿਵੇਂ ਹੋ ਰਹੀ ਆ, ਕਿਉਂ ਹੋ ਰਹੀ ਹੈ ਇਹਨਾਂ ਮੌਕੇ ਤੇ? ਮੈਨੂੰ ਸਮਝ ਤੋਂ ਪਰੇ ਦੀ ਗੱਲ ਲੱਗਦੀ ਆ। ਮੇਰਾ ਦਿਮਾਗ ਦੇ ਫਿਊਜ਼ ਉੱਡੇ ਪਏ। ਵੈਸੇ ਇੱਕ ਬਿਮਾਰ ਆ ਮੈਂ, ਇੱਕ ਦਿਮਾਗ ਤੇ ਜ਼ੋਰ ਪੈ ਪਿਆ ਕਿ ਸਭ ਧੂਆਂ ਧੂਆਂ ਹੀ ਆ, ਕਿਉਂਕਿ ਉਹ ਆਡੀਓ ਨਿਕਲਦੀ ਆ। ਅੱਜ ਉੱਥੇ ਜਿਹੜਾ ਕਮਿਸ਼ਨਰੇਟ ਆਫਿਸ ਆ, ਕਮਿਸ਼ਨਰ ਦਾ ਆਫਿਸ ਆ ਲੁਧਿਆਣੇ, ਉੱਥੇ ਗੁਰਸਿਮਰਨ ਮੰਡ ਤੇ ਜਿਹੜਾ ਉਹ ਅਨਿਲ ਅਰੋੜਾ ਹੈ, ਜਿਹਦੀ ਆਵਾਜ਼ ਹੈ ਉਸ ਆਡੀਓ ਦੇ ਵਿੱਚ ਤਥਾ ਕਥਿਤ ਤੌਰ ਤੇ ਦਾਅਵਾ ਕੀਤਾ ਜਾ ਰਿਹਾ, ਆਪਾਂ ਪੁਸ਼ਟੀ ਨਹੀਂ ਕਰ ਸਕਦੇ ਆਪਣੇ ਪੱਧਰ ਤੇ ਨਿਹੰਗ ਸਿੰਘ ਤੇ ਉਹ ਉੱਥੇ ਆਮੋ ਸਾਹਮਣੇ ਹੋ ਗਿਆ। ਗੁਰਸਿਮਰਨ ਮੰਡਿਆ ਜਿਹੜਾ ਮਸੀਂ ਨਿਕਲਿਆ ਉੱਥੋਂ, ਨਹੀਂ ਤੇ ਇਹਦੇ ਨਾਲ ਵੀ ਬੁਰੀ ਹੋਣੀ ਸੀ। ਦਸਤਾਰ ਲੱਥ ਗਈ, ਇਹਦੀ ਧੱਕਾ ਵੱਜਿਆ, ਡਿੱਗ ਪਿਆ, ਫਿਰ ਪੌੜੀਆਂ ਪੂੜੀਆਂ ਚੜ੍ਹ ਕੇ, ਤੇ ਗਨਮੈਨ ਕਾਫੀ ਸੀ, ਕੱਢ ਕੇ ਲੈ ਗਏ ਇਹਨਾਂ ਨੂੰ ਉੱਥੋਂ। ਮਤਲਬ ਕਿ ਕਿਉਂ ਇਹ ਸਭ ਕੁਛ ਵਾਪਰ ਰਿਹਾ ਇੱਕੋ ਵੇਲੇ, ਕਿ ਉੱਥੇ ਤਾਂ ਚੱਲ ਹੀ ਰਿਹਾ ਸੀਗਾ। ਹੁਣ ਤੁਹਾਨੂੰ ਪਤਾ ਉਹ ਹਾਲ ਦੀ ਘੜੀ ਆਡੀਓ ਜਿਹੜੀ ਹੈ ਨਾ, ਇੰਨੀ ਵਾਇਰਲ ਨਹੀਂ ਹੋਈ। ਉਹ ਆਡੀਓ ਹੈਗੀ ਆ ਇੱਕ ਦੋ ਮੀਡੀਆ ਅਦਾਰਿਆਂ ਨੇ ਉਹਨੂੰ ਚਲਾਇਆ ਵਾ। ਉਹ ਜਿਵੇਂ ਜਿਵੇਂ ਅੱਗੇ ਵਧੀ, ਤੇ ਆਹ ਹੁਣ ਗੁਰਸਿਮਰਨ ਮੰਡ ਵਾਲਾ ਜਿਹੜਾ ਰੌਲਾ ਪੈ ਗਿਆ, ਇਸ ਤੋਂ ਬਾਅਦ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੇਗਾ, ਤਾਂ ਉਹ ਦੇਖੋ ਗੁੱਸਾ ਬਹੁਤ ਵੱਡੇ ਪੱਧਰ ਤੇ ਜਾਵੇਗਾ। ਉਹ ਤਾਂ ਮੇਰੇ ਖਿਆਲ ਦੇ ਨਾਲ ਅਨਿਲ ਅਰੋੜਾ ਜਿਹੜਾ ਆਪਣੇ ਆਪ ਨੂੰ ਹਿੰਦੂ ਭਾਈਚਾਰੇ ਦਾ ਬਹੁਤ ਵੱਡਾ ਨੰਬਰਦਾਰ ਸਮਝਦਾ, ਉਹਦੇ ਤੇ ਦੰਗਾ ਭੜਕਾਉਣ ਦਾ ਕੇਸ ਜਿਹੜਾ ਮੇਰੇ ਖਿਆਲ ਦੇ ਨਾਲ ਬਣਦਾ, ਕਿਉਂਕਿ ਦੋ ਕਮਿਊਨਿਟੀਆਂ ਦੇ ਦਰਮਿਆਨ ਬਹੁਤ ਵੱਡਾ ਫਸਾਦ ਹੋ ਸਕਦਾ ਜੀ ਉਸ ਆਡੀਓ ਦੇ ਨਾਲ। ਇਹ ਮੈਂ ਤੁਹਾਨੂੰ ਦੱਸ ਰਿਹਾ। ਸੋ ਕਿਉਂਕਿ ਜ਼ਿੰਮੇਵਾਰੀ ਬਣਦੀ ਹੈ ਕਿ ਘਟਨਾ ਦਾ ਪਿਛੋਕੜ ਦੱਸਦੀ ਹੈ। ਹਾਲਾਂਕਿ ਆਪਾਂ ਅਪੀਲ ਕਰਾਂਗੇ ਕਿ ਭਾਈ ਜੋ ਕਾਨੂੰਨੀ ਰੂਪ ਦੇ ਵਿੱਚ ਕਾਰਵਾਈ ਬਣਦੀ ਉਹ ਵੀ ਕੀਤੀ ਜਾਣੀ ਚਾਹੀਦੀ ਹੈ, ਪਰ ਕਾਨੂੰਨੀ ਕਾਰਵਾਈ ਤਾਂ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਬਿਨਾਂ ਗੱਲ ਤੋਂ ਇੱਕ ਆਪਣੀ ਨੋਰਮਲ ਗੱਲਬਾਤ ਦੇ ਵਿੱਚ ਕਿਸੇ ਦੇ ਇਸ਼ਟ ਬਾਰੇ, ਕਿਸੇ ਦੇ ਬਹੁਤ ਵੱਡੇ ਇਹਨਾਂ ਨਾਲੇ ਦੇਖੋ, ਗੁਰੂ ਨਾਨਕ ਸਾਹਿਬ ਨੂੰ ਤਾਂ ਜੇ ਆਪਾਂ ਦੇਖੀਏ ਸਿੰਧੀ ਤੱਕ ਪੂਜਦੇ ਨੇ, ਮੁਸਲਮਾਨ ਤੱਕ ਰਿਸਪੈਕਟ ਦਿੰਦੇ ਨੇ, ਈਸਾਈ ਤੱਕ ਰਿਸਪੈਕਟ ਦਿੰਦੇ ਨੇ, ਤੁਸੀਂ ਉਹਨਾਂ ਬਾਰੇ ਬੋਲ ਰਹੇ ਹੋ, ਹੱਦ ਹੈ ਯਾਰ, ਹੱਦ ਹੈ। ਤਾਂ ਇਹ ਤੇ ਇਹੀ ਹੈ ਕਿ ਦੋ ਭਾਈਚਾਰਿਆਂ ਦੇ ਵਿੱਚ ਫਸਾਦ ਕਰਨ ਦਾ ਕੋਸ਼ਿਸ਼ ਹੈ, ਯਤਨ ਆ, ਤਾਂ ਉਹ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਇਹ ਨਹੀਂ ਹੋਣੀ ਚਾਹੀਦੀ ਕਿ 295 ਲਾ ਦਿਓ। ਮੇਰਾ ਇਹ ਮੰਨਣਾ ਵਿਅਕਤੀਗਤ ਤੌਰ ਤੇ ਕਿ ਚਾਹੇ ਉਹ ਪੁਸ਼ਟੀ ਕਰਵਾ ਲਓ, ਜੇ ਪੁਸ਼ਟੀ ਹੁੰਦੀ ਹੈ, ਚਾਹੇ ਉਹ ਅਨਿਲ ਅਰੋੜਾ ਚਾਹੇ ਕੋਈ ਹੋਰ ਨੇ ਨਾਲ, ਤਾਂ ਉਹਨਾਂ ਦੇ ਖਿਲਾਫ ਇਹ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ। ਤਾਂ ਉਹ ਵੀ ਤੁਸੀਂ ਦੇਖ ਲਓ ਕਿ ਕੱਲ ਨੂੰ ਰਾਜ ਕਰਨਵੀਰ ਸਿੰਘ ਜੀ ਦੋ ਭਾਈਚਾਰਿਆਂ ਦਾ ਮਸਲਾ ਬਣ ਸਕਦਾ। ਜਿਵੇਂ ਮੈਂ ਦੱਸਿਆ ਕਿ ਇਹ ਪਤਾ ਨਹੀਂ ਇਤਫਾਕਨ ਹੋ ਰਿਹਾ, ਸਾਜ਼ਿਸ਼ਨ ਹੋ ਰਿਹਾ, ਪਰ ਇਹ ਮਸਲਾ ਇੱਥੇ ਵੀ ਵੱਧ ਰਿਹਾ, ਇੱਥੇ ਵੀ ਵੱਧ ਰਿਹਾ।
ਤਾਂ ਅੱਜ ਤੁਸੀਂ ਦੇਖੋਗੇ ਰੋਜ਼ਾਨਾ ਸਪੋਕਸਮੈਨ ਦੇ ਪੇਜ ਤੇ ਚੱਲ ਜਾਓ, ਉੱਥੇ 2-3 ਵੀਡੀਓ ਨੇ ਜਿਨ੍ਹਾਂ ਦੇ ਟਾਈਟਲ ਇਹੋ ਹੀ ਨੇ ਕਿ ਅਨਿਲ ਅਰੋੜਾ ਤੇ ਗੁਰਸਿਮਰਨ ਮੰਡ ਦੇ ਸਾਹਮਣੇ ਆਮਣੇ ਹੋਏ ਨਿਹੰਗ ਸਿੰਘ, ਇਸ ਤਰ੍ਹਾਂ ਜਥੇਬੰਦੀਆਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ ਨਾਲ ਹੀ ਚੱਲਦੀਆਂ ਪਈਆਂ। ਤੋ ਇਸ ਕਰਕੇ ਥੋੜਾ ਜਿਹਾ ਡਰ ਲੱਗਦਾ, ਭੈ ਆਉਂਦਾ ਕਿ ਪਤਾ ਨਹੀਂ ਇਹ ਕਹਾਣੀ ਕਿੱਧਰ ਨੂੰ ਜਾਣੀ ਆ, ਇਹ ਕਹਾਣੀ ਕਿੱਧਰ ਨੂੰ ਖਿੱਚੀ ਜਾ ਰਹੀ ਹੈ। ਤਾਂ ਜਿਵੇਂ ਮੈਂ ਕਿਹਾ ਕਿ ਉਹ ਮੁੰਡਾ ਹਰਿਆਣੇ ਦਾ ਨਿਹੰਗ ਸਿੰਘਾਂ ਦਾ ਜਿਹੜਾ ਉਹ ਸਾਥੀ, ਜਿਹਨੇ ਮੁਰਗੇ ਦੀ ਟੰਗ ਬਦਲੇ ਕਹਿ ਲਓ ਕਿ ਦਾਅਵਾ ਕੀਤਾ ਜਾ ਰਿਹਾ ਕਿ ਬੰਦੇ ਦੀ ਟੰਗ ਤੋੜ ਦਿੱਤੀ। ਹਾਲਾਂਕਿ ਉਹਦਾ ਇੱਕ ਸਾਥੀ ਜਿਹੜਾ ਸੀ ਪੀੜਤ ਦਾ ਭੱਜ ਕੇ ਨਿਕਲ ਗਿਆ, ਨਹੀਂ ਤੇ ਉਹਦਾ ਵੀ ਕੋਈ ਉਹਨੇ ਹੋ ਸਕਦਾ ਸੀ ਕੁੱਟ ਕਟਾਪਾ ਕਰ ਦੇਣਾ ਸੀਗਾ। ਤਾਂ ਹੁਣ ਦੂਜੇ ਪਾਸੇ ਹਰਿਆਣੇ ਦੇ ਵਿੱਚ ਉਹਦੇ ਖਿਲਾਫ ਵੀ ਜੇ ਆਵਾਜ਼ ਉੱਠੀ ਹੈ ਤਾਂ ਉਹਦੇ ਹੱਕ 'ਚ ਵੀ ਬਹੁਤ ਆਵਾਜ਼ ਉੱਠੀ ਆ। ਉਹ ਕੀ ਕਹਿ ਰਹੇ ਆ? ਉਹ ਕਹਿੰਦੇ ਕਿ ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਸਾਡਾ ਮੁੰਡਾ ਧਰਮ ਛੱਡ ਕੇ ਸਿੱਖੀਜ਼ਮ ਦੇ ਵਿੱਚ ਗਿਆ। ਦੂਜੀ ਗੱਲ ਇਹ ਆ ਕਿ ਨਿਹੰਗ ਸਿੰਘ ਹੁਣ ਪ੍ਰੈਸ਼ਰਾਈਜ਼ ਹੋ ਕੇ ਆਪਣੇ ਹੀ ਸਾਥੀ ਨੂੰ RSS ਦਾ ਬੰਦਾ ਦੱਸ ਰਹੇ ਨੇ। ਪੰਜਾਬੀ ਮੀਡੀਆ ਦੇਖੋ, ਪੰਜਾਬੀ ਮੀਡੀਆ ਦਾ ਤਾਂ ਹਾਲ ਹੀ ਛੱਡ ਦਿਓ। ਤੁਸੀਂ ਗੋਦੀ ਮੀਡੀਆ ਕਰਦੇ ਹੋ ਨਾ, ਇਹਨੂੰ ਜੋ ਮਰਜ਼ੀ ਨਾਮ ਦੇ ਦਿਓ। ਇਹਨਾਂ ਨੇ ਤਾਂ ਬੇਅਦਬੀ ਦੇ ਨਾਲ ਜੋੜ ਦਿੱਤਾ ਉਹਨੂੰ, ਮਤਲਬ ਕਿ ਬਿਨਾਂ ਗੱਲ ਤੋਂ ਬਿਨਾਂ ਬਾਤ ਤੋਂ। ਜਿਨ੍ਹਾਂ ਨੂੰ ਮੈਂ ਅੱਛੇ ਪੱਤਰਕਾਰ ਵੀ ਸਮਝਦਾ ਸੀ, ਉਹਨਾਂ ਨੇ ਆਪਣੇ ਚੈਨਲ ਕੀ ਚਲਾ ਲਏ ਆ, ਉਹ ਤੇ ਹੋਰ ਹੀ ਪਾਸੇ ਚੱਲ ਪਏ ਨੇ ਅੱਜ ਕੱਲ੍ਹ, ਜਿਨ੍ਹਾਂ ਦੀ ਮੈਂ ਅੱਛੀ ਕਦਰ ਕਰਦਾ ਸੀਗਾ। ਯਾਰ ਤੁਸੀਂ ਪਹਿਲਾਂ ਵੈਰੀਫਾਈਡ ਤਾਂ ਕਰ ਲਓ ਨਾ ਕਿ ਮਾਸ ਰੱਖੀ, ਅਸੀਂ ਦੋਨੇ ਪੱਖ ਰੱਖਦੇ ਹਾਂ ਔਰ ਰੱਖਣੇ ਚਾਹੀਦੇ ਆ। ਇਹ ਸਿਧਾਂਤ ਹੈ ਜਰਨਲਿਜ਼ਮ ਦਾ ਕਿ ਭਾਈ ਦੋਨੇ ਪੱਖ ਰੱਖੋ। ਔਰ ਸਾਡਾ ਕੰਮ ਨਹੀਂ ਹੈ ਕਿ ਅਸੀਂ ਤੀਲੀ ਲਾਈਏ, ਜੇ ਅਸੀਂ ਵੀ ਤੀਲੀ ਲਾਉਣ ਲੱਗ ਪਏ ਤੇ ਫਿਰ ਬਚੇਗਾ ਕੀ? ਸੜ ਕੇ ਸਭ ਕੁਝ ਸੁਆਹ ਹੋ ਜਾਏਗਾ। ਤਾਂ ਉਹਨੇ ਐਸਾ ਉੱਥੇ ਹੁਣ ਹਰਿਆਣੇ ਦਾ ਪੱਖ ਇਹ ਆ ਕਿ ਪਹਿਲੀ ਗੱਲ ਤੇ ਆ ਕਿ ਇੱਕ ਹੋਰ ਬੰਦਾ ਸਾਹਮਣੇ ਆਇਆ ਜਿਹੜਾ ਕਿ ਦਾਅਵਾ ਕਰਦਾ, ਸ਼ਾਇਦ ਬਲਵਾਨ ਸਿੰਘ ਉਹਦਾ ਨਾਮ ਹੈ, ਉਹਦਾ ਫੋਨ ਨੰਬਰ ਵੀ ਇਸ ਟਾਈਮ ਵਾਇਰਲ ਹੋ ਰਿਹਾ। ਤਾਂ ਜਿਹੜਾ ਬਲਵਾਨ ਸਿੰਘ ਆ ਉਹ ਦਾਅਵਾ ਕਰਦਾ, ਕਲੇਮ ਕਰਦਾ ਵਾ ਕਿ ਮੈਂ ਮੌਕੇ ਤੇ ਮੌਜੂਦ ਸੀ, ਬੀੜੀ ਪੀਣ ਤੋਂ ਹੀ ਝਗੜਾ ਹੋਇਆ। ਤਾਂ ਹਰਿਆਣੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਾਂ ਕਹਿ ਲਓ ਜਾਂ ਵੱਖਰੀ ਤੌਰ ਦਾ ਇੱਕ ਇਹ ਬਿਰਤਾਂਤ ਜਿਹੜਾ ਉੱਥੇ ਬਣਦਾ ਨਜ਼ਰ ਆ ਰਿਹਾ ਹੈ ਕਿ ਇੱਕ ਤਾਂ ਇਹ ਮੁੰਡਾ ਸਿੱਖ ਧਰਮ ਜਿਹੜਾ ਆ ਉਹਨੇ ਫੋਲੋ ਕਰਨਾ ਸ਼ੁਰੂ ਕੀਤਾ, ਫਿਰ ਸਿੱਖ ਧਰਮ ਦਾ ਹਿੱਸਾ ਬਣ ਗਿਆ। ਤੇ ਅੱਜ ਉਹਦੇ ਨਾਲ ਖੜਨ ਦੀ ਥਾਂ ਤੇ ਮਤਲਬ ਕਿ ਲੜਾਈ ਝਗੜਾ ਹੋਇਆ ਜਿਹੜਾ ਉਹ ਕਿਸ ਗੱਲ ਤੋਂ ਹੋਇਆ, ਉਹ ਜਾਣਨ ਦੀ ਥਾਂ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਨੂੰ RSS ਦਾ ਬੰਦਾ ਗਰਦਾਨ ਦਿੱਤਾ, ਬੇਗਾਨਾ ਗਰਦਾਨ ਦਿੱਤਾ, ਜਾਂ ਕਹਿ ਲਓ ਕਿ ਹੋਰ ਕੁਝ ਗਰਦਾਨ ਦਿੱਤਾ। ਸੋ ਲਿਹਾਜ਼ਾ ਉੱਥੇ ਹਰਿਆਣੇ ਦੇ ਵਿੱਚ ਉਸ ਮੁੰਡੇ ਦੀ ਸਪੋਰਟ ਦੇ ਵਿੱਚ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਵਿਰੋਧ ਦੇ ਵਿੱਚ ਵੀ ਇੱਕ ਨੈਰੇਟਿਵ ਹੈ। ਜੀ ਜੀ। ਇਸੇ ਨੂੰ ਜੀ ਆਪਾਂ ਅੱਗੇ ਕਰੀਏ, ਨਿਹੰਗ ਅਮਨ ਸਿੰਘ ਦਾ ਕਹਿੰਦੇ ਵੀ ਕੁਛ ਨਿਹੰਗ ਜਥੇਬੰਦੀਆਂ ਉਹ ਸਾਥ ਛੱਡਣ ਲੱਗੀਆਂ ਨੇ, ਇਹ ਹੁਣ ਕੀ ਹੈ ਜੀ ਮਾਜਰਾ? ਹਾਂਜੀ ਦੇਖੋ, ਅਮਨ ਸਿੰਘ ਕੀ ਕਹੀਏ, ਉਹ ਕਦੇ ਉਹਨਾਂ ਦੇ ਜਿਹੜੇ ਪੇਰੈਂਟ ਹੈ ਉਹ ਜਦੋਂ ਸਾਹਮਣੇ ਆਉਂਦੇ ਤਾਂ ਸੱਚਮੁੱਚ ਬਹੁਤ ਦਿਲ ਦੁਖੀ ਹੁੰਦਾ ਹੈ ਕਿ ਮਾਂ ਪਿਓ ਦੀ ਸੇਵਾ ਕਰਨ ਦੀ ਜ਼ਰੂਰਤ ਹੁੰਦੀ ਹੈ। ਤਾਂ ਇਹ ਨਿਹੰਗ ਸਿੰਘ ਜਿਹੜੇ ਆ, ਚਲੋ ਇਹ ਕਹਿੰਦੇ ਕਿ ਅਸੀਂ ਇੱਥੇ ਕਿਸਾਨਾਂ ਦੀ ਸੇਵਾ ਕਰ ਰਹੇ ਹਾਂ, ਚੰਗੀ ਗੱਲ ਆ। ਪਰ ਜੋ ਹਾਲਾਤ ਨੇ ਉਹਨਾਂ ਦੇ, ਪਿਓ ਕੈਂਸਰ ਪੀੜਤ ਆ, ਮਾਂ ਅੱਤ ਦੀ ਗਰੀਬੜੀ ਆ, ਬੇਗਾਨੇ ਘਰ 'ਚ ਬੈਠੇ ਆ, ਪੁਲਿਸ ਕਹਿੰਦੇ ਤੰਗ ਕਰਦੀ ਆ, ਜੇ ਮੁੰਡਾ ਰੋਟੀ ਦੂਜਾ ਦਿੰਦਾ ਤੇ ਉਹਨੂੰ ਆ ਕੇ ਤੰਗ ਕਰਦੇ ਆ। ਸੋ ਹਾਲਾਤ ਬਹੁਤ ਬੁਰੇ ਨੇ ਘਰ ਦੇ। ਤੇ ਉੱਥੇ ਵੀ ਹਾਲਾਤ ਇਹੋ ਜਿਹੇ ਆ ਕਿ ਅਮਨ ਸਿੰਘ ਦੇ ਚਿਹਰੇ ਤੇ ਹੁਣ ਪਹਿਲਾਂ ਵਾਲਾ ਜਲਾਅ ਨਹੀਂ ਹੈ। ਕਲੀਅਰ ਕਰ ਦਿਆਂਗੇ ਸੰਸਾਰ ਨੂੰ ਪੁੱਤਰੋ, ਇਹ ਕਰ ਦਿਆਂਗੇ, ਉਹ ਡਾਇਲੌਗ ਅੱਜ ਵੀ ਉਹ ਬੋਲ ਰਹੇ ਨੇ, ਪਰ ਇੰਨੀ ਗੜਸ ਦੇ ਨਾਲ ਨਹੀਂ। ਇੱਕ ਤਾਂ ਇਹ ਕਿ ਰਾਜਾ ਰਾਜ ਸਿੰਘ ਹੋਰਾਂ ਨੇ ਜਦੋਂ ਬੰਦਾ ਫੜਿਆ, ਇਹਨਾਂ ਨੇ ਮੂੰਹ ਤੇ ਕਹਿ ਦਿੱਤਾ ਕਿ ਅਮਨ ਸਿੰਘ ਸਾਡਾ ਕੁਝ ਨਹੀਂ ਲੱਗਦਾ। ਜਿਹੜੇ ਰਾਜਾ ਰਾਜ ਸਿੰਘ ਉਹਨੂੰ ਵਡਿਆਉਂਦੇ ਰਹੇ, ਉਹਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸਾਂ ਕਰਦੇ ਰਹੇ, ਕਹਿੰਦੇ ਹੁਣ ਸਾਡਾ ਕੁਛ ਨਹੀਂ ਉਹ ਲੱਗਦਾ, ਪੁਲਿਸ ਇਹਨੂੰ ਲਿਜਾਵੇ, ਇਹਨੂੰ ਡਾਂਗ ਫੇਰੇ, ਇਹਦੇ ਤੋਂ ਉਗਲਾਵੇ ਕਿ ਇਹ ਕਿਉਂ ਉੱਥੇ ਮਿਲ ਗਿਆ। ਮਤਲਬ ਕਿ ਇੱਥੋਂ ਤੱਕ ਆ। ਤੇ ਰਾਜਾ ਰਾਜ ਸਿੰਘ ਦੇ ਨਾਲ ਉਸ ਵੇਲੇ ਮੇਰੇ ਖਿਆਲ ਦੇ ਨਾਲ ਬਾਬਾ ਕੁਲਵਿੰਦਰ ਸਿੰਘ ਜੀ ਵੀ ਬੈਠੇ ਸਨ, ਖੜੇ ਸਨ, ਲੱਖਾ ਸਿਧਾਣਾ ਵੀ ਸੀ, ਹੋਰ ਵੀ ਨਿਹੰਗ ਸਿੰਘ ਜਥੇਬੰਦੀਆਂ ਦੇ ਕਹਿ ਲਓ ਕਿ ਹੈਗੇ ਸੀਗੇ ਉੱਥੇ ਬੰਦੇ। ਤਾਂ ਉਹਨਾਂ ਸਾਰਿਆਂ ਨੇ ਕਿਹਾ ਕਿ ਸਾਡਾ ਕੋਈ ਲੈਣਾ ਦੇਣਾ ਨਹੀਂ। ਅਮਨ ਸਿੰਘ ਉੱਥੇ ਆਇਆ, ਘਿਰਦਾ ਨਜ਼ਰ ਆਇਆ, ਉਹੀ ਗੱਲਾਂ ਜੀ। ਮਾਨ ਸਿੰਘ ਹੋਰਾਂ ਨੇ ਨੂੰ ਲੰਗਰ 'ਚ ਛੱਡਿਆ ਸੀ, ਉੱਥੇ ਕਾਫੀ ਤਿੱਖੇ ਸਵਾਲ ਹੋਏ ਕਿ ਕਮਾਲ ਦੀ ਗੱਲ ਹੈ, ਤੁਸੀਂ ਉੱਥੇ ਇੱਕ ਪੱਤਰਕਾਰ ਨੇ ਕਿਹਾ ਕਿ ਤੁਹਾਨੂੰ ਜ਼ਰੂਰਤ ਹੁੰਦੀ ਹੈ ਕਿ ਕੋਈ ਘੋੜਿਆਂ ਦੀ ਸੇਵਾ ਕਰੇ, ਤੁਸੀਂ ਫੜ ਕੇ ਹਰੇਕ ਨੂੰ ਤੇ ਕਹਿੰਦੇ ਨੇ ਆ ਜਾਓ, ਉਹਨੂੰ ਬਾਣਾ ਪਵਾ ਦਿੰਦੇ ਹੋ, ਕੋਈ ਪੈਰਾਮੀਟਰ ਹੈਗਾ? ਉਹ ਕਹਿੰਦੇ ਕਿ ਇਸ ਬੰਦੇ ਨੂੰ
ਕੋਈ मतलब कि एक पौड़ी का पाठ भी नहीं आ रहा, की करोगे? कोई तुहाडा पैरामीटर है? तो अमन सिंह काफी घिर गए उत्थे। हालांकि उस तो पहला राजा सिंह ये गल कह चुके सन कि साडा ये कुछ नहीं लगता, इहनूं गांह फेरो। इत्थों तक कहा सीगा कि जे बंदा गलत निकलिया तो असीं इहदा हशर उही करांगे जिहड़ा दुष्ट दा कीता वा, यानी जिहड़ा लखवीर दा कीता। सो लिहाजा ये तो होया ही होया। फिर वो जो गल्लां कहंदा है कि मैं बुढ़ा दल दा हिस्सा वां, पता नहीं हुण, सॉरी मैनूं क्योंकि निहंग सिंह जथेबंदियां दा इन्ना पता नहीं है, नहीं जानकारी नहीं है। जिस दल की वो गल करते ने तो बाबा मान सिंह जी जिहड़े मेरे ख्याल दे नाल इस वेले नंदेड़ साहब ने, उन्हां वल्लों एक मीटिंग की गई आ, जारी की गई आ, उन्हां दे वल्लों एक वीडियो, वैसे वो खुद नहीं बोल रहे, उन्हां दा तर्जमान बोल रहा। तो कहते कि बाबा जी की ये जिहड़ी है वो अपील है कि भाई साडा अमन सिंह दे नाल कोई लेना देना नहीं है, ये साडे दल का ना ना वरते, ये अलग जथेबंदी बना के उत्थे बैठा वा, साडा कोई लेना देना नहीं। सो तुसी देखोगे कि अमन सिंह दे नाल ਜਿਹੜੇ ਬੰਦੇ ਉਦੋਂ ਮੋਢੇ ਨਾਲ ਮੋਢਾ ਲਾ ਕੇ ਖਲੋ ਰਹੇ ਸੀ, ਜਿਹੜੇ ਬੰਦੇ ਇਹ ਕਹਿ ਰਹੇ ਸੀਗੇ ਕਿ ਇਹਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਦੇ ਬੰਦਿਆਂ ਨੇ, ਉਹ ਹੌਲੀ ਹੌਲੀ ਪਾਸੇ ਹਟ ਰਹੇ ਆ ਕਿਉਂਕਿ ਸਵਾਲਾਂ ਦੇ ਜਵਾਬ ਲੱਭਣੇ। ਮੈਂ ਤੁਹਾਨੂੰ ਦੇਖੋ ਇਹੀ ਕਿਹਾ ਸੀ ਸ਼ੁਰੂ ਚ ਕਿ ਕੋਈ ਵੀ ਰਾਏ ਨਾ ਬਣਾਓ, ਤੱਥ ਜਦ ਸਾਹਮਣੇ ਆਉਣਗੇ ਨਾ ਹੌਲੀ 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 ਫਿਰ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ। ਜਿਵੇਂ ਬਾਬਾ ਕਹਿੰਦਾ ਕਿ ਕਲੀਅਰ ਕਰ ਦੇਣਗੇ ਪੁੱਤਰਾ ਸਾਰੇ ਸੰਸਾਰ ਨੂੰ, ਤਾਂ ਉਹ ਸੰਸਾਰ ਨੂੰ ਕਦੇ ਹੀ ਕਲੀਅਰ ਹੁੰਦਾ ਜਦੋਂ ਸਾਰੇ ਫੈਕਟ ਆਈ ਜਾਂਦੇ ਨੇ ਲਿਹਾਜ਼ਾ ਅਮਨ ਸਿੰਘ ਜੇ ਆਪਾਂ ਕਹਿ ਲਈਏ ਤਾਂ ਇਸ ਵੇਲੇ ਜਥੇਬੰਦੀਆਂ ਦੇ ਸਾਥ ਪੱਖੋਂ ਵੇਖੀਏ ਤਾਂ ਬਿਲਕੁਲ ਕੱਲਾ ਰਹਿ ਗਿਆ ਇਸ ਟਾਈਮ। ਜੇ ਦੇਖੀਏ ਕੱਲ ਨੂੰ ਕੀ ਹੋਣਾ ਆਪਾਂ ਨੂੰ ਕੁਝ ਵੀ ਪਤਾ ਨਹੀਂ ਹੈ। ਤੇ ਬਾਕੀ ਕਾਰਵਾ ਮੈਗਜ਼ੀਨ ਬਹੁਤ ਕੁਝ ਕਹਿ ਰਿਹਾ, ਉਹਨਾਂ ਦੀ ਹੁਣ ਲੀਡ ਸਟੋਰੀ ਜਿਹੜੀ ਹੈ ਉਹਨਾਂ ਨੇ ਕਰ ਦਿੱਤੀ ਹੈ ਸ਼ਾਇਦ, ਤੇ ਜਦੋਂ ਕਾਰਵਾ लीड स्टोरी करता है ना जी, भुचाल आ जाते हैं। सरलेख मैं पढ़ देना, अंग्रेजी इन्नी आती नहीं, पढ़ तुसी आप लियो गूगल तो सर्च करके। सिंगू लिंचिंग अगे कहते ने रेजिडेंट्स आइडेंटिफाई मेल अक्यूज्ड एज रीसेंट विजिटर टू विक्टिम्स विलेज चीमा कला। बस अगे हुण तुसी पढ़ दिओ कि कारवां जिहड़ा बहुत वड्डा खोजी पत्रकार च स्थान रखता है, उन्होंने की खोज के लिया। मतलब कि जो सरबजीत सिंह सी उन्हें रिसेंटली विजिट किया सी चीमा कला, बलैरो जीप ते लखवीर उस बलैरो दे विच सवार सी। एक कारवा मैगजीन कह रहा मैं नहीं। जी 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 मिंटू जी, अगली जे आपां गल करिए ਸਿੰਘੂ ਬਾਰਡਰ ਤੇ ਵਕੀਲਾਂ ਦੇ ਪੈਦਲ ने पहुंच के इकट्ठी की है जानकारी, रिपोर्ट तैयार। हाँ जी, ये नवकिरण सिंह होरी गए सन जी मेरे ख्याल दे नाल पैनल लैके, 5 वकीलों का पैनल सीगा, क्योंकि इन्हां दी एक संस्था है लॉयर्स फॉर ह्यूमन राइट्स इंटरनेशनल। ते इन्होंने हुण की रिपोर्ट दे विच लिखिया, की फैक्ट इकट्ठे कीते, क्योंकि बहुत वड्डे वकील ने नवकिरण सिंह, खास तौर पर तुसीं देखिया होना सिख मामलों दे विच काफ़ी ज़्यादा सरगर्म रहिंदे। ड्रग वाला केस भी इन्हां ने ही हाई कोर्ट दे विच खड़िया वा, जिहदी आपां वेले कुवेले चर्चा करदे रहिंदे आ। तो बहरहाल मोटे तौर पर जी गल सुनने मिली आ, उहदे विच इह कहंदे आ कि 3 पॉइंट ने उत्थे घटना वाले। एक तो यह आ कि जिहड़ी ओह पालकी साहब, दूसरा कि जिथे बेअदबी की गई, तीसरा ये अमन सिंह का मतलब कि जिहड़ा उत्थे ठिकाना जिन्हों आपां डेरा कह दिंदे जां छाउणी कह दिंदे आ, तां ये 3 पॉइंट ने, 3 वख-वख पॉइंट है। ते जो कहंदे कि असीं उत्थे फैक्ट इकट्ठे कीते ने, जानकारी एकत्र कीती आ, ਤਾਂ ਅਮਨ ਸਿੰਘ ਦਾ ਮੁੱਢਲੇ ਤੌਰ ਤੇ ਕੋਈ ਵਿੱਚ ਉਹਦੇ ਰੋਲ ਨਹੀਂ ਨਜ਼ਰ ਆਉਂਦਾ। ਮਤਲਬ ਕਿ ਕਿਸੇ ਕਨਸਪੀਰੇਸੀ ਦੇ ਵਿੱਚ ਜਾਂ ਕਿਸੇ ਸਾਜ਼ਿਸ਼ ਦੇ ਵਿੱਚ ਉਹਦਾ ਅਮਨ ਸਿੰਘ ਦਾ ਰੋਲ ਨਜ਼ਰ ਨਹੀਂ ਆਉਂਦਾ। ਸੋ ਇਹ ਇਹਨਾਂ ਨੇ ਮੁੱਢਲੇ ਤੌਰ ਤੇ ਕਹੋ ਕਿ 3 ਪੁਆਇੰਟ ਨਿਸ਼ਾਨਦੇ ਕੀਤੇ ਆ, ਪਰ ਇਹ ਖੁੱਲ ਕੇ ਹਾਲੇ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਕੀ ਇਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਸ ਜਗ੍ਹਾ ਤੇ ਬੇਅਦਬੀ ਕੀਤੀ ਗਈ ਵਾਕਿਆ ਉਸ ਜਗ੍ਹਾ ਦਾ ਕੋਈ ਐਵੀਡੈਂਸ ਹੈ, मतलब कि जिथों सर्वलोक ग्रंथ जाके रिकवर किया गया। क्योंकि पहला ये गल आई सी कि गुरु ग्रंथ साहब, फिर यह कहा गया कि सर्वलोक ग्रंथ लैके भजन का यतन किया गया, फिर यह कहा गया साइकिल की टोकरी, फिर कहा गया कचरे की टोकरी। तो तमाम जिहड़े ये बयानात ने आपो विच दी मेल नहीं खाते।
ਪਰ ਅਖੀਰ ਦੇ ਵਿੱਚ ਇੱਕ ਕਾਮਨ ਜਿਹੜਾ ਬਿਆਨ ਸਾਹਮਣੇ ਆਇਆ ਸੀਗਾ ਕਿ ਉਹਨੇ ਕਚਰੇ ਦੀ ਟੋਕਰੀ ਦੇ ਵਿੱਚ ਜਾ ਕੇ ਸਰਬਲੋਕ ਗ੍ਰੰਥ ਸੁੱਟ ਦਿੱਤਾ ਸੀਗਾ। ਤਾਂ ਕੀ ਉੱਥੇ ਉਸ ਪੁਆਇੰਟ ਤੇ ਜਿਹੜਾ ਤੀਜਾ ਪੁਆਇੰਟ ਆ, ਕਿਉਂਕਿ ਇਹ ਕਿਹਾ ਗਿਆ ਕਿ ਉਹਨੇ ਉੱਥੋਂ ਚੱਕਿਆ, ਸੈਕੰਡ ਪੁਆਇੰਟ ਉਹ ਆ ਗਿਆ ਜਿੱਥੇ ਸੱਟਿਆ, ਜਿੱਥੋਂ ਰਿਕਵਰ ਕੀਤਾ, ਤੇ ਫਿਰ ਉਸ ਤੋਂ ਬਾਅਦ ਥਰਡ ਪੁਆਇੰਟ ਕਿਹੜਾ ਆ ਗਿਆ ਕਿ ਅਮਨ ਸਿੰਘ ਦੇ ਡੇਰੇ 'ਚ ਉਹਨੂੰ ਫੜ ਕੇ ਲਿਆਂਦਾ ਗਿਆ। ਮਤਲਬ ਕਿ ਇਸ ਤਰ੍ਹਾਂ 3 ਪੁਆਇੰਟ ਬਣ ਜਾਂਦੇ ਨੇ। ਤਾਂ ਉਹ ਕਹਿੰਦੇ ਆ ਕਿ ਅਮਨ ਸਿੰਘ ਦੀ ਭੂਮਿਕਾ ਦੇ ਵਿੱਚ ਕੋਈ ਵੱਡੀ ਕੋਈ ਹੈ ਨਹੀਂ, ਨਜ਼ਰ ਨਹੀਂ ਆਉਂਦੀ, ਕਿਉਂਕਿ ਉਹ ਬਾਅਦ ਦੇ ਵਿੱਚ ਫਰੇਮ 'ਚ ਆਉਂਦੇ ਆ। ਸੋ ਇਹ ਆ ਕਿ ਇਹਦੇ 'ਚ ਇਹ ਫੈਕਟ ਕਲੀਅਰ ਹੋਏਗਾ ਰਿਪੋਰਟ 'ਚ ਕਿ ਨਹੀਂ। ਹਾਲਾਂਕਿ ਰਿਪੋਰਟ ਤੁਹਾਨੂੰ ਮੈਂ ਦੱਸ ਦੇਵਾਂ ਕਿ ਕੋਈ ਮਾਇਨੇ ਨਹੀਂ ਰੱਖਦੀ, ਅਧਿਕਾਰਤ ਰਿਪੋਰਟ ਨਹੀਂ ਹੁੰਦੀ। ਆਪਾਂ ਦੇਖਿਆ ਮਾਰਕੰਡੇ ਕਾਜੂ ਨੂੰ ਲਿਆਂਦਾ ਗਿਆ ਸੀਗਾ ਪੰਥਕ ਧਿਰਾਂ ਵੱਲੋਂ, ਉਹਨਾਂ ਨੇ ਇਨਵੈਸਟੀਗੇਟ ਕੀਤਾ, ਆਪਣੇ ਪੱਧਰ ਤੇ ਆ ਕੇ ਰਿਪੋਰਟ ਦਿੱਤੀ, ਉਹਦੇ 'ਚ ਕੀ ਸੀਗਾ, ਕੁਛ ਵੀ ਨਹੀਂ ਬਣਿਆ। ਸੋ ਇਸ ਤਰ੍ਹਾਂ ਇਹ ਕੋਈ ਐਵੀਡੈਂਸ ਦਿੰਦੇ ਨੇ ਜਾਂ ਕੋਈ ਫੈਕਟ ਨਵਾਂ ਦਿੰਦੇ ਨੇ ਉੱਥੇ, ਉਹ ਜਿਹੜਾ ਸੈਕੰਡ ਪੁਆਇੰਟ ਆ, ਤਾਂ ਫਿਰ ਕੁਛ ਨਾ ਕੁਛ ਚੀਜ਼ ਜਿਹੜੀ ਆ ਉਹ ਸਾਨੂੰ ਉਹਦੇ 'ਚੋਂ ਲੱਭਣੀ ਸੁਖਾਲੀ ਹੋ ਜਾਏਗੀ। ਬਾਕੀ ਦੇਖੋ ਅੱਗੇ ਕੀ ਬਣਦਾ। ਇਨਵੈਸਟੀਗੇਸ਼ਨਾਂ ਤਾਂ ਹੁਣ ਕਾਫੀ ਖੁੱਲ ਗਈਆਂ, ਉੱਥੋਂ ਦੀ ਲੋਕਲ ਪੁਲਿਸ ਕਰ ਰਹੀ ਹੈ SIT, ਇੱਥੋਂ ਦੀ ਪੰਜਾਬ ਸਰਕਾਰ ਦੀ SIT ਬਣ ਗਈ ਆ, ਖੁਫੀਆ ਏਜੰਸੀਆਂ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਇਨਵੋਲਵ ਨੇ। ਦੇਖੋ ਅੱਗੇ ਜਾ ਕੇ ਕਿਸ ਪੱਧਰ ਤੇ ਇਹ ਇਨਵੈਸਟੀਗੇਸ਼ਨ ਪਹੁੰਚਦੀ ਆ। ਪਰ ਇੱਕ ਗੱਲ ਨਵਕਿਰਨ ਸਿੰਘ ਹੋਰਾਂ ਨੇ ਜਦੋਂ ਕਿਹਾ ਸਰਬਲੋਕ ਗ੍ਰੰਥ ਬਾਰੇ, ਤਾਂ ਉਹਨਾਂ ਦਾ ਜਵਾਬ ਅੱਛਾ ਸੀਗਾ। ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਕੋਈ ਕਿਸੇ ਨੂੰ ਇਸ਼ਟ ਮੰਨ ਸਕਦਾ, ਕੋਈ ਕਿਸੇ ਨੂੰ ਮੰਨ ਸਕਦਾ, ਬੇਅਦਬੀ ਬੇਅਦਬੀ ਆ, ਬੇਅਦਬੀ ਬੇਅਦਬੀ ਆ, ਤੇ ਇਹ ਹੁਣ ਵੇਖਣਾ ਪਏਗਾ। ਉਹ ਠੀਕ ਹੈ, ਸਰੈਂਡਰ ਕਰਕੇ ਆਪਣਾ ਜੁਰਮ ਆਪਣੇ ਲੈ ਚੁੱਕੇ ਨੇ ਸਿਰ ਤੇ ਨਿਹੰਗ ਸਿੰਘ, ਪਰ ਉਹ ਕਹਿੰਦੇ ਆ ਕਿ ਦੇਖੋ ਰਿਐਕਟ ਆਪਣੇ ਪੱਧਰ ਦਾ ਕਰਦਾ ਹਰੇਕ ਬੰਦਾ। ਜੇ ਪੜ੍ਹਿਆ ਲਿਖਿਆ ਉਹਦਾ ਰਿਐਕਸ਼ਨ ਵੱਖਰੀ ਕਿਸਮ ਦਾ ਹੋਏਗਾ। ਜੇ ਤੁਸੀਂ ਨਿਹੰਗ ਸਿੰਘਾਂ ਦੀ ਗੱਲ ਕਰੋਗੇ ਤਾਂ ਫਿਰ ਤੁਹਾਨੂੰ ਨਿਹੰਗ ਸਿੰਘਾਂ ਦੇ ਵਿੱਚ ਖਲੋ ਕੇ ਉਹਨਾਂ ਦੀ ਜੋ ਮਨੋਸਥਿਤੀ ਹੈ ਉਹਦੇ ਮੁਤਾਬਕ ਸੋਚਣਾ ਪਵੇਗਾ। ਤਾਂ ਕੋਰਟ ਤੈਅ ਕਰੇਗੀ। ਹਾਲਾਂਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਕੀ ਕਨਫੈਸ਼ਨ ਤੇ ਸਟੈਂਡ ਰਹਿੰਦੇ ਨੇ ਨਿਹੰਗ ਸਿੰਘ, ਇਹ ਵੀ ਦੇਖਣਾ ਪਏਗਾ ਕਿ ਇਸ ਦੇ ਵਿੱਚ ਕੱਲ ਹੋ ਸਕਦਾ ਉਹ ਕਹਿਣ ਕਿ ਉਸ ਸਮੇਂ ਕਨਫੈਸ ਅਸੀਂ ਕਿਸੇ ਪ੍ਰੈਸ਼ਰ ਦੇ ਤਹਿਤ ਕੀਤਾ। ਤੇ ਉਹ ਕਹਿੰਦੇ ਕਿ ਇੱਕ ਚੀਜ਼ ਇਹ ਹੋਏਗੀ, ਔਰ ਦੂਸਰਾ ਇਹ ਦੇਖਿਆ ਜਾਏਗਾ ਕਿ ਕੀ ਇਹ ਕੇਸ ਮਰਡਰ ਦੀ ਧਾਰਾ ਦੇ ਵਿੱਚ ਹੀ ਫਾਲ ਕਰਦਾ ਅੱਗੇ ਜਾ ਕੇ, ਜਾਂ ਜਿਹੜੇ ਸਰਕਮਸਟਾਂਸਿਸ ਆ ਉਹਨਾਂ ਦੇ ਆਧਾਰ ਤੇ ਇਹ ਕੇਸ ਕੋਈ ਵੱਖਰੀ ਦਿਸ਼ਾ ਲੈ ਕੇ ਅੱਗੇ ਵਧੇਗਾ। ਜੀ ਅਗਲੀ ਜੇ ਆਪਾਂ ਗੱਲ ਕਰ ਲਈਏ, ਕਿਸਾਨਾਂ ਨੂੰ ਵਿਰੋਧ ਕਰਨ ਦਾ ਅਧਿਕਾਰ, ਸੜਕਾਂ ਜਾਮ ਕਰਨ ਦਾ ਨਹੀਂ, ਸੁਪਰੀਮ ਕੋਰਟ ਦਾ ਆਇਆ ਜੀ। ਹਾਂਜੀ, ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ। ਇਹ ਗੱਲ ਸੁਪਰੀਮ ਕੋਰਟ ਵਾਰ-ਵਾਰ ਕਹਿ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਹੈ ਕਿ ਭਾਈ ਤੁਹਾਨੂੰ ਅਧਿਕਾਰ ਹੈ ਪ੍ਰੋਟੈਸਟ ਦਾ, ਪਰ ਤੁਸੀਂ ਕਿਸੇ ਦਾ ਅਧਿਕਾਰ ਨਹੀਂ ਖੋ ਸਕਦੇ। ਇਹਨਾਂ ਨੇ ਪਿਛਲੀ ਵਾਰੀ ਵੀ ਕਿਹਾ ਸੀਗਾ, ਤਾਂ ਐਤਕੀ ਫਿਰ ਕਹਿ ਦਿੱਤਾ ਕਿ ਸੜਕਾਂ ਜਾਮ ਕਰਨ ਦਾ ਤੁਹਾਨੂੰ ਅਧਿਕਾਰ ਨਹੀਂ ਹੈ। ਨਾਲ ਇਹਨਾਂ ਨੇ ਕਿਸਾਨ ਯੂਨੀਅਨ ਨੂੰ ਅਪੀਲ ਕੀਤੀ ਹੈ ਕਿ ਭਾਈ ਤੁਸੀਂ ਸੜਕਾਂ ਤੋਂ ਹਟਾਉਣ ਵਾਲੀ ਜਿਹੜੀ ਪਟੀਸ਼ਨ ਹੈ ਉਹਦੇ ਤੇ ਆਪਣਾ ਜਵਾਬ ਦਾਇਰ ਕਰੂ। ਹੁਣ ਮਾਮਲੇ ਦੀ ਸੁਣਵਾਈ ਜਿਹੜੀ ਆ 7 ਦਸੰਬਰ ਨੂੰ ਹੋਏਗੀ। ਮਤਲਬ ਕਿ ਕਾਫੀ ਲੰਬਾ ਵਕਫਾ ਪੈ ਜਾਏਗਾ ਰਾਜ ਕਰਨਦੀਪ ਸਿੰਘ ਜੀ। ਉਦੋਂ ਤੱਕ ਹਾਲਾਤ ਕੀ ਰਹਿੰਦੇ ਨੇ, ਹਾਲਾਤ ਜੁਦਾ ਹੁੰਦੇ ਨੇ, ਉਹਦੇ 'ਚ ਦੇਖਾਂਗੇ। ਕਾਫੀ ਲੰਬੀ ਹੁਣ ਕਹਿ ਲਓ ਕਿ ਸੁਣਵਾਈ ਵਾਲੀ ਤਰੀਕ ਪੈ ਗਈ ਆ। ਵੈਸੇ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ 'ਚ ਜਿਹੜੀ ਗੱਲ ਕਹੀ ਸੀ ਬੜੀ ਮੈਨੂੰ ਅਜੀਬੋ-ਗਰੀਬ ਜੀ ਲੱਗੀ ਸੀ। ਸਵਰਾਜਵੀਰ ਸਿੰਘ ਹੋਰਾਂ ਨੇ ਵੀ ਉਹਦੇ ਤੇ ਮੇਰੇ ਖਿਆਲ ਦੇ ਨਾਲ ਇੱਕ ਸੰਪਾਦਕੀ ਲਿਖੀ ਸੀ। ਵੈਸੇ ਤੇ ਅੱਜ ਕੱਲ੍ਹ ਸਵਰਾਜਵੀਰ ਸਿੰਘ ਹੋਰਾਂ ਨੇ ਸਿੰਘੂ ਵਾਲੇ ਮਾਮਲੇ ਦੀ ਆਲੋਚਨਾ ਕੀ ਕਰ ਦਿੱਤੀ, ਉਹਨਾਂ ਨੂੰ ਵੀ ਬਹੁਤ ਵੱਡੇ ਪੱਧਰ ਤੇ ਟਰੋਲ ਕੀਤਾ ਗਿਆ। ਟਰੋਲਿੰਗ ਬਹੁਤ ਜ਼ਬਰਦਸਤ ਤਰੀਕੇ ਨਾਲ ਚੱਲ ਰਹੀ ਹੈ। ਤਾਂ ਹੁਣ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਤੇ ਕਿਹਾ ਸੀਗਾ, ਇੱਕ ਤੇ ਇਹ ਕਿਹਾ ਸੀਗਾ, ਤੁਹਾਨੂੰ ਯਾਦ ਨਾ, ਬੜੀ ਤਲਖ ਟਿੱਪਣੀ ਕੀਤੀ ਸੀਗੀ ਕਿ ਤੁਸੀਂ ਸ਼ਹਿਰ ਦਾ ਗਲ ਘੁੱਟ ਰੱਖਿਆ, ਹਾਲੇ ਤੁਸੀਂ ਅੰਦਰ ਜਾਣ ਦੀ ਉਹ ਪਰਮਿਸ਼ਨ ਮੰਗਦੇ ਹੋ। ਦੂਜੀ ਚੀਜ਼ ਇਹ ਕਿਹਾ ਸੀਗਾ ਕਿ ਜਦ ਸਾਡੇ ਕੋਲ ਆ ਗਏ ਹੋ ਤਾਂ ਹੁਣ ਤੁਸੀਂ ਧਰਨਾ ਚੁੱਕ ਕਿਉਂ ਨਹੀਂ ਲੈਂਦੇ, ਮਤਲਬ ਕਿ ਪ੍ਰੋਟੈਸਟ ਤੁਸੀਂ ਫਿਰ ਕਿਉਂ, ਪ੍ਰਦਰਸ਼ਨ ਕਿਉਂ। ਤਾਂ ਹੁਣ ਦੇਖੋ ਕੋਰਟ ਤਾਂ ਪ੍ਰੋਟੈਸਟ ਜਿਹੜਾ ਫੰਡਾਮੈਂਟਲ ਰਾਈਟ ਹੈ ਉਹਦਾ ਪ੍ਰੋਟੈਕਟਰ ਹੈ ਨਾ ਜੀ ਜੀ। ਕੋਰਟ ਫੰਡਾਮੈਂਟਲ ਰਾਈਟ ਦਾ ਪ੍ਰੋਟੈਕਟਰ ਹੈ। ਉਹਦੇ ਵਿੱਚ ਆਉਣ ਤੇ ਫੰਡਾਮੈਂਟਲ ਰਾਈਟ ਸਸਪੈਂਡ ਕਿਵੇਂ ਹੋ ਸਕਦਾ? ਇੱਕ ਬਹੁਤ ਵੱਡਾ ਸਵਾਲ ਸੀਗਾ, ਇਹ ਬਹੁਤ ਵੱਡਾ ਸਵਾਲ ਸੀਗਾ, ਕਾਨੂੰਨੀ ਬੁੱਧੀਜੀਵੀਆਂ ਅੱਗੇ ਵੀ, ਸਾਰਿਆਂ ਦੇ ਸਾਹਮਣੇ ਸੀਗਾ। ਸੋ ਲਿਹਾਜ਼ਾ ਹੁਣ ਦੇਖਣਾ ਹੋਏਗਾ 7 ਦਸੰਬਰ ਦੇ ਵਿਚਾਲੇ ਜੋ ਸਮਾਂ ਹੈ ਉਹਦੇ 'ਚ ਕੀ ਕੁਛ ਹੁੰਦਾ।
ਤੇ ਫਿਰ ਉਸ ਤੋਂ ਬਾਅਦ ਮੈਨੂੰ ਲੱਗਦਾ ਕਿ ਜੇ ਕੋਈ ਗੱਲ ਨਾ ਬਣੀ, ਇਨ ਦੀ ਐਂਡ ਸੁਪਰੀਮ ਕੋਰਟ ਆਰਡਰ ਜ਼ਰੂਰ ਇਸ ਮਾਮਲੇ ਦੇ ਵਿੱਚ ਦੇ ਸਕਦਾ ਹੈ। ਜੀ, ਤੇ ਟਕੈਤ ਵੱਲੋਂ ਰਾਹ ਖੋਲਣ ਦੇ ਵੀ ਚਰਚੇ ਆ। ਹਾਂਜੀ, ਉਹ ਇੱਕ ਵੀਡੀਓ ਵਾਇਰਲ ਕਰ ਦਿੱਤੀ ਲੋਕਾਂ ਨੇ ਕਾਫੀ ਜ਼ਿਆਦਾ। ਉਹਦੇ 'ਚ ਉਹ ਕਹਿ ਰਹੇ ਆ ਟੈਂਟ, ਇੱਕ ਬੈਰੀਕੇਡਿੰਗ ਦੇ ਅਗਲੇ ਪਾਸੇ ਨਾ ਇੱਕ ਟੈਂਟ ਲੱਗਿਆ ਹੋਇਆ ਸੀਗਾ, ਉਹਨਾਂ ਨੇ ਉਖਾੜਨਾ ਸ਼ੁਰੂ ਕਰ ਦਿੱਤਾ, ਪੱਟਣਾ ਸ਼ੁਰੂ ਕਰ ਦਿੱਤਾ, ਤੇ ਨਾਲ ਕਹਿੰਦੇ ਪਏ ਆ, ਪੁੱਛਦੇ ਆ ਕਿ ਹਾਂ ਭਾਈ ਤੁਸੀਂ ਰਸਤਾ खोल ਦਿੰਦੇ, कहाँ जी? हाँ जी खोल रहे हैं, दिल्ली जाएंगे, संसद में वो जिन्हें कहते हैं संसद के पास जाएंगे, संसद ने कानून बनाए हैं भाई, वहां जाएंगे, दिल्ली जाएंगे, जिवें ਉਹ ਲਾਪਰਵਾਹੀ ਦੀ ਨਾਲ ਬੋਲਦੇ ਆ। ਪਰ ਅਸਲ ਦੇ ਵਿੱਚ ਜੋ ਮੈਂ ਸਮਝ ਸਕਿਆ, ਕਿਉਂਕਿ ਅੱਜ ਕਿਸਾਨਾਂ ਨੇ ਨਾ ਰਾਜ ਕਰਨਵੀਰ ਸਿੰਘ ਜੀ ਜਿਹੜਾ ਜਵਾਬ ਦਾਖਲ ਕੀਤਾ ਸੀ, ਉਹਦੇ 'ਚ ਇਹ ਕਿਹਾ ਸੀਗਾ ਕਿ ਅਸੀਂ ਨਹੀਂ, ਪੁਲਿਸ ਨੇ ਜਿਹੜੇ ਰਾਹ ਨੇ ਉਹ ਬੰਦ ਕੀਤੇ ਆ, ਤੇ ਬੈਰੀਕੇਡਿੰਗ ਦੇ ਅੱਗੇ ਇਹਨਾਂ ਦਾ ਜਿਹੜਾ ਟੈਂਟ ਸੀ ਸ਼ਾਇਦ ਇਸ ਕਰਕੇ ਪੱਟਿਆ ਗਿਆ ਕਿ ਵੀਡੀਓਗ੍ਰਾਫੀ ਜੇ ਹੋਵੇ ਉਹਦੇ 'ਚ ਸਾਫ਼ ਤੌਰ ਤੇ ਦਿਖਾਇਆ ਜਾਵੇ ਕਿ ਇਹ ਕਿਸਾਨਾਂ ਨੇ ਰਸਤਾ ਨਹੀਂ ਰੋਕਿਆ। ਗਾਜ਼ੀਪੁਰ ਵੀ ਜਿਵੇਂ ਸਿੰਘੂ ਕਲੇਮ ਕਰਦੇ ਨੇ ਕਿ ਅਸੀਂ ਨਹੀਂ ਰਸਤਾ ਰੋਕਿਆ, ਇਹ ਰਸਤਾ ਪੁਲਿਸ ਨੇ ਹੀ ਬੰਦ ਕੀਤਾ। ਮੇਰੇ ਖਿਆਲ ਦੇ ਨਾਲ ਤਦ ਕਰਕੇ ਉਹਨਾਂ ਨੇ ਕਦਮ ਚੁੱਕਿਆ ਤੇ ਮੀਡੀਆ ਨੂੰ ਦੂਸਰੇ ਪਾਸੇ ਲਾਉਂਦੇ ਹੋ, ਇੰਨਾ ਕੁ ਮਨੋਰੰਜਨ ਕਰ ਜਾਂਦੇ ਨੇ ਮੀਡੀਆ ਦਾ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਤੇ ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਤੇ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸੋਚਿਓ ਇੱਥੇ ਸਾਡੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।